व्यूअर्स वेलकम बैक इन आवर प्रोग्राम जी। डॉक्टर साहब साडे कोल अगला यूट्यूब कमेंट आया है, सिखां नूं RSS दी तर्ज ते लामबंद होण संबंधी वीडियो ते वीर नवदीप सिंह जी दा इह लिखदे हन, वाहिगुरू जी का खालसा वाहिगुरू जी की फतेह। बस आ ही करना पैना जी, यही इको एक इलाज है। हर जागरूक सिख आमदा फर्ज समझ के आपने आले दुआले ਦੇ ਬੱਚਿਆਂ ਨੂੰ ਰੋਜ਼ ਨਹੀਂ ਤਾਂ ਹਫਤੇ ਵਿੱਚ ਇੱਕ ਵਾਰੀ ਇਕੱਠਿਆਂ ਕਰਕੇ ਸਿੱਖੀ ਨਾਲ ਜੋੜਨਾ ਚਾਹੀਦਾ ਹੈ। ਗੁਰਬਾਣੀ ਸਿਖਾਉਣੀ ਚਾਹੀਦੀ ਹੈ, ਇਤਿਹਾਸ ਨਾਲ ਜੋੜਨਾ ਚਾਹੀਦਾ ਹੈ ਤੇ ਸਾਡੇ ਸਾਹਮਣੇ ਕੀ ਸਮੱਸਿਆਵਾਂ ਹਨ ਉਹਨਾਂ ਨੂੰ ਵੀ ਦੱਸੀਏ। ਵੱਡਿਆਂ ਨੂੰ ਸਮਝਾਉਣ ਦੀ ਬਜਾਏ ਛੋਟੇ ਬੱਚਿਆਂ ਨੂੰ ਇਕੱਠੇ ਕੀਤਾ ਜਾਵੇ। 8 ਤੋਂ 16 ਸਾਲ ਦੇ ਬੱਚਿਆਂ ਨੂੰ ਇਸ ਉਮਰ ਵਿੱਚ ਜੋ ਸਿਖਲਾਇਆ ਬੱਚੇ ਨੇ ਸਿੱਖਿਆ ਬੱਚੇ ਨੇ ਉਹੀ ਨਜ਼ਰੀਆ ਬਣ ਜਾਂਦਾ ਹੈ। ਜੇ ਹਰ ਸਿੱਖ ਆਮਦਾ ਇਹ ਫਰਜ਼ ਨਿਭਾ ਲਵੇ ਤਾਂ ਆਉਂਦੇ 10 ਸਾਲਾਂ ਵਿੱਚ ਹਰ ਪਿੰਡ ਵਿੱਚ 50 ਤੋਂ 100 ਸਿੱਖ ਜੜੇ ਗੁਰੂ ਨਾਲ ਪੱਕੀ ਤਰ੍ਹਾਂ ਨਾਲ ਜੁੜੇ ਹੋਣਗੇ ਅਤੇ ਉਹਨਾਂ ਲਈ ਬਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਭ ਕੁਝ ਹੋਣਗੇ। ਉਹ ਉਥੋਂ ਹੀ ਪ੍ਰੇਰਨਾ ਲੈਣਗੇ। ਸੋਚੋ ਜੇ 100 ਸਿੱਖ ਨੌਜਵਾਨ 100 ਸਾਲਾਂ ਤੱਕ ਹਰ ਪਿੰਡ ਵਿੱਚ ਹੋਣ ਤਾਂ 12,000 ਪੰਜਾਬ ਦੇ ਪਿੰਡਾਂ ਵਿੱਚ 12 ਲੱਖ ਸਿੱਖ ਨੌਜਵਾਨ ਗੁਰਬਾਣੀ ਅਤੇ ਗੁਰ ਇਤਿਹਾਸ ਨੂੰ ਪਰਨਾਇਆ ਹੋਇਆ ਹੋਵੇਗਾ। ਸੋਚੋ ਫਿਰ ਕ੍ਰਾਂਤੀ ਆਪੇ ਹੀ ਨਾ ਆਵੇਗੀ। ਕੁਝ ਗਲਤ ਕਿਹਾ ਗਿਆ ਹੋਵੇ ਤਾਂ ਮਾਫ ਕਰਨਾ। ਬਸ ਹਰ ਇੱਕ ਸਿੱਖ ਨੂੰ ਆਮਦਾ ਫਰਜ਼ ਪਛਾਣਨ ਦੀ ਲੋੜ ਹੈ। ਸਿਆਸੀ ਕੰਮ ਕਰਨ ਦੇ ਨਾਲ ਜੇ ਹਰ ਸਿੱਖ ਇਹ ਕੰਮ ਵੀ ਕਰ ਲਵੇ ਤਾਂ ਆਉਣ ਵਾਲੇ 10 ਸਾਲਾਂ ਵਿੱਚ ਸਿੱਖ ਰਾਜ ਆਉਣ ਤੋਂ ਕੋਈ ਨਹੀਂ ਰੋਕ ਸਕਦਾ। ਰੱਬ ਮਿਹਰ ਕਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ। ਵੀਰ ਨਵਦੀਪ ਸਿੰਘ ਜੀ ਦਾ ਬਹੁਤ-ਬਹੁਤ ਸ਼ੁਕਰੀਆ। ਉਹਨਾਂ ਨੇ ਸਾਨੂੰ ਲਿਖਿਆ, ਇਨਫੈਕਟ ਇੱਕ ਲਿਖਤ ਸੀ ਜਿਹਦੇ ਤੇ ਅਸੀਂ ਆਪਣਾ ਕਮੈਂਟ ਕੀਤਾ ਸੀ ਕਿ ਵੀ ਅਸੀਂ ਕਿਉਂ ਨਹੀਂ RSS ਦੇ ਪੈਟਰਨ ਦੇ ਉੱਤੇ ਪੰਜਾਬ ਦੇ ਵਿੱਚ ਗ੍ਰਾਸ ਰੂਟ ਲੈਵਲ ਤੇ ਜ਼ਮੀਨੀ ਪੱਧਰ ਦੇ ਉੱਤੇ ਜਥੇਬੰਦਕ ਢਾਂਚਾ ਬਣਾਉਂਦੇ। ਔਰ ਇਸ ਥਾਟ ਨੂੰ ਇਹਨਾਂ ਨੇ ਐਂਡੋਰਸ ਕੀਤਾ। ਉਹਨਾਂ ਨੇ ਕਿਹਾ ਕਿ ਭਾਈ ਜਿਹੜੇ ਜਾਗਰੂਕ ਸਿੱਖ ਨੇ ਪਿੰਡਾਂ ਦੇ ਵਿੱਚ, ਕਸਬਿਆਂ, ਸ਼ਹਿਰਾਂ, ਮੁਹੱਲਿਆਂ 'ਚ, ਉਹ ਬੱਚਿਆਂ ਨੂੰ ਭਾਵੇਂ ਹਫ਼ਤੇ 'ਚ ਇੱਕ ਦਿਨ ਸਹੀ, ਔਰ ਉਹਨਾਂ ਨੇ ਜਿਹੜਾ ਉਮਰ ਦਾ ਵੀ 8 ਤੋਂ 16 ਸਾਲ ਦੀ ਉਮਰ ਜਿਹਨੂੰ ਕਹਿੰਦੇ ਨੇ ਇੰਪ੍ਰੈਸ਼ਨੇਬਲ ਏਜ, ਕਿ ਜਿਹਦੇ 'ਚ ਕੋਈ ਸੁਣੀ ਗੱਲ ਦਾ ਪ੍ਰਭਾਵ ਹੁੰਦਾ ਹੈ, ਦੇਖੀ ਗੱਲ ਦਾ ਪ੍ਰਭਾਵ ਹੁੰਦਾ ਹੈ, ਵੀ ਉਹਨਾਂ ਬੱਚਿਆਂ ਨੂੰ ਜਿਹੜਾ ਉਹ ਸਿੱਖ ਇਤਿਹਾਸ ਗੁਰਬਾਣੀ ਦੇ ਨਾਲ ਜੋੜਨ। ਔਰ 12,000 ਪਿੰਡਾਂ ਦੀ ਫਿਰ ਉਹਨਾਂ ਨੇ ਫਿਗਰ ਦੇ ਕੇ ਉਹਨਾਂ ਨੇ ਕਿਹਾ ਕਿ ਜੇ 80 ਤੋਂ 100 ਬੱਚੇ ਹਰ ਪਿੰਡ ਦੇ ਵਿੱਚ ਹੁੰਦੇ ਨੇ ਤੇ ਅਸੀਂ 12 ਲੱਖ ਜਿਹੜੇ ਬੱਚੇ ਨੇ ਅਗਲੇ 10 ਸਾਲ 'ਚ ਪੂਰਨ ਤੌਰ ਦੇ ਉੱਤੇ ਜਾਗਰੂਕ ਨੌਜਵਾਨ ਬਣਨਗੇ। ਔਰ ਜਿਨ੍ਹਾਂ ਕੋਲ ਇੰਨਾ ਵੱਡਾ ਪੂਲ ਹੋਏਗਾ, ਜਾਗਰੂਕ ਸਿੱਖ ਹੋਣਗੇ, ਫਿਰ 10 ਸਾਲਾਂ ਦੇ ਵਿੱਚ ਹੀ ਅਸੀਂ ਆਪਣੀ ਆਜ਼ਾਦੀ ਦੇ ਨਿਸ਼ਾਨੇ ਦੇ ਨੇੜੇ ਪਹੁੰਚ ਸਕਦੇ ਹਾਂ। ਸੋ ਇੱਕ ਕ੍ਰੀਏਟਿਵ ਗੱਲ ਹੈ। ਔਰ ਮੈਂ ਸਮਝਦਾ ਵੀ ਜਦੋਂ ਵੱਡੀਆਂ ਇੰਸਟੀਟਿਊਸ਼ਨਸ ਫੇਲ ਹੁੰਦੀਆਂ ਨੇ, ਖਰੀਦੀਆਂ ਜਾਂਦੀਆਂ, ਵਿਕ ਜਾਂਦੀਆਂ, ਜੋ ਹਾਲ ਸ਼੍ਰੋਮਣੀ ਕਮੇਟੀ, ਅਕਾਲੀ ਦਲ, ਬਾਕੀ ਸੰਸਥਾਵਾਂ ਦਾ ਵੀ ਹੈ। ਔਰ ਇੱਥੇ ਵੀ ਮੈਂ ਇਸ ਕੋਲੋਂ ਕਈ ਵਾਰੀ ਥੋੜ੍ਹੀ ਉਪਰਾਮਤਾ ਵੀ ਮਹਿਸੂਸ ਕਰਦਾ ਕਿ ਵੱਡੇ ਗੁਰਦੁਆਰੇ, ਵੱਡੇ ਨੈਟਵਰਕ ਜਿਨ੍ਹਾਂ ਕੋਲ ਸਾਧਨ ਨੇ, ਅਸੀਂ ਬੱਚਿਆਂ ਲਈ, ਯੂਥ ਲਈ ਕੋਈ ਵੀ ਕਰਨ ਦੀ ਸਮਰੱਥਾ ਨਹੀਂ ਰੱਖਦੇ। ਔਰ ਮੈਂ ਅੱਜ ਜਦੋਂ JFK ਏਅਰਪੋਰਟ ਤੋਂ ਆਇਆ ਤੇ ਜਿਹੜੇ ਟੈਕਸੀ ਡਰਾਈਵਰ ਸਨ, ਦਸਤਾਰਧਾਰੀ, ਭਾਵੇਂ ਉਹਨਾਂ ਦੇ ਜਿਹੜਾ ਬਾਕੀ ਅੰਗਾਂ ਦੀ ਤਾਂ ਬੇਅਦਬੀ ਕੀਤੀ ਸੀ, ਰੂਮਾਂ ਦੀ, ਲੇਕਿਨ ਉਹਨਾਂ ਨੇ ਉਹ ਹਰਿਆਣੇ ਦੇ ਸਿਰਸਾ ਜ਼ਿਲ੍ਹੇ ਨਾਲ ਸੰਬੰਧਿਤ, ਕਹਿੰਦੇ ਮੈਂ 5 ਸਾਲ ਸਰਪੰਚ ਵੀ ਰਿਹਾ ਔਰ ਉੱਥੇ ਵੀ ਮੈਂ ਜਾ ਕੇ ਬੜਾ ਇੰਪਰੂਵ ਕੀਤਾ। ਉਹਨਾਂ ਤੋਂ ਮੈਂ ਜਿੰਨੀ ਇੱਕ ਜਰਨੀ ਸੀ ਹਰਿਆਣੇ 'ਚ ਕੀ ਹੋਇਆ ਇਨਸਾਈਡ ਵੀ, ਜਿਵੇਂ ਮੇਰਾ ਹਮੇਸ਼ਾ ਹੁੰਦਾ ਹੈ ਡਾਇਲੋਗ ਕਰਨ ਦਾ। ਪਰ ਜਿਹੜੀ ਗੱਲ ਉਹਨਾਂ ਨੇ ਜਦੋਂ ਮੈਂ ਉਹਨਾਂ ਦੇ ਬੱਚਿਆਂ ਦੇ ਹਵਾਲੇ ਨਾਲ ਪੁੱਛਿਆ, ਜਾਂ ਕਾਲਜ ਗੋਇੰਗ ਨੇ ਅੱਛੇ ਗੁਰਦੁਆਰਾ ਸਾਹਿਬ, ਕਹਿੰਦੇ ਮੈਂ ਵੀ ਆਉਂਦਾ ਔਰ ਲੇਕਿਨ ਬੱਚੇ ਉਪਰਾਮ ਹੁੰਦੇ ਨੇ, ਕਿਉਂਕਿ ਉਹ ਰਿਚਮੰਡ ਹਿੱਲ ਦੇ ਮੇਨ ਗੁਰਦੁਆਰੇ ਦੀ ਉਹਨਾਂ ਨੇ ਗੱਲ ਕੀਤੀ। ਕਹਿੰਦੇ ਜੀ ਜਦੋਂ ਕਿਤੇ ਵੀ ਉਹ 2-3 ਵਾਰੀ ਆਏ, ਕੋਈ ਨਾ ਕੋਈ ਝਗੜਾ ਹੋ ਜਾਂਦਾ, ਕੋਈ ਸਟੇਜ ਤੋਂ ਹੋ ਜਾਂਦਾ, ਕੋਈ ਉੱਚਾ ਬੋਲ ਰਿਹਾ ਹੁੰਦਾ। ਫਿਰ ਉਹਨਾਂ ਨੇ ਕਿਹਾ ਜੀ ਬਾਬਾ ਮੱਖਣ ਸ਼ਾਹ ਉੱਧਰ ਗਿਆ, ਉੱਧਰ ਵੀ ਉਹੀ। ਸੋ ਕਹਿੰਦੇ ਵੀ ਬੱਚੇ ਟਰਨ ਆਫ ਹੋ ਜਾਂਦੇ ਨੇ। ਸੋ ਮੈਂ ਸਮਝਦਾ ਵੀ ਬਹੁਤ ਵਾਰ ਅਸੀਂ ਪੰਜਾਬ ਦੇ ਹਵਾਲੇ ਨਾਲ ਅਕਾਲੀਆਂ ਨੂੰ, ਦੂਸਰਿਆਂ ਨੂੰ ਦੋਸ਼ ਦਿੰਦੇ ਹਾਂ, ਰਾਈਟਲੀ ਸੋ, ਪ੍ਰਚਾਰ ਨਹੀਂ ਹੈ। ਇੱਥੇ ਵੀ ਅਸੀਂ ਕਿਹੜਾ ਕੰਮ ਕੀਤਾ। ਔਰ ਇਸੇ ਤਰ੍ਹਾਂ ਸੀਐਟਲ ਦੀ ਪੈਰੇਡ ਦੇ ਮੌਕੇ ਇੱਕ ਨੌਜਵਾਨ ਜਿਹੜਾ ਕਾਫੀ ਦੇਰ ਖੜਾ ਰਿਹਾ, ਕੋਈ ਬਹੁਤ ਸਾਰੇ ਮਿਲਣ ਵਾਲੀਆਂ ਸੰਗਤਾਂ ਹੁੰਦੀਆਂ, ਕਿ ਜੀ ਮੈਂ 2 ਮਿੰਟ ਗੱਲ ਕਰਨੀ ਹੈ। ਸੋ ਉਹਨੇ ਕਿਹਾ, ਉਹ TV 84 ਦਾ ਐਡਮਾਇਰਰ ਸੀ ਔਰ ਉਹਨੂੰ ਬਹੁਤ ਚਾਅ ਚੜਿਆ, ਉਹਨੇ ਸੈਲਫੀ ਵੀ ਲਈ ਨਾਲ ਕਰਕੇ। ਫਿਰ ਉਹਨੇ ਕਿਹਾ ਵੀ ਇੱਕ ਗੱਲ, ਜਦੋਂ ਅਸੀਂ ਗੁਰਦੁਆਰਿਆਂ ਦੇ ਹਵਾਲੇ ਨਾਲ ਆਈਡੀਅਲ ਦੇਖਦੇ ਹਾਂ, ਵੀ ਕੋਈ ਗੁਰਦੁਆਰਾ ਡਾਕਟਰ ਸਾਹਿਬ ਮੈਨੂੰ ਕਹਿੰਦਾ ਅਮਰੀਕਾ 'ਚ ਹੈ
ਜਿਹਨੂੰ ਅਸੀਂ ਇੱਕ ਰੋਲ ਮਾਡਲ ਕਹਿ ਸਕਦੇ ਹਾਂ ਯੂਥ ਦੇ ਲਈ ਜੀ, ਕਿ ਜਿੱਥੇ ਯੂਥ ਦੀ ਪਾਰਟਿਸਿਪੇਸ਼ਨ ਜਾਂ ਜਿੱਥੇ ਉਹਨਾਂ ਨੂੰ ਲੱਗੇ ਕਿ, ਤੇ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਸੱਚਮੁੱਚ ਹੀ ਕੋਈ ਪੁਆਇੰਟ ਆਊਟ ਨਹੀਂ ਕਰ ਸਕਦਾ, ਇਹ ਤੁਹਾਨੂੰ ਖੁਦ ਹੀ ਐਫਰਟ ਕਰਨਾ ਪਏਗਾ ਵੀ ਤੁਸੀਂ ਕਿਵੇਂ ਜਿਹੜਾ ਹੈ ਉਹਨਾਂ ਵੈਲਿਊਜ਼ ਨੂੰ ਇੰਪਲੀਮੈਂਟ ਕਰਦੇ ਹੋ। ਸੋ ਕੁੱਲ ਮਿਲਾ ਕੇ ਇਹ ਜਿਹੜਾ ਇੰਡੀਵਿਜੂਅਲ ਐਫਰਟ ਹੈ, ਹੁਣ ਕਈ ਵਾਰ ਗੁਰਦੁਆਰਿਆਂ ਦੇ ਨਾਲ ਜਿਹੜੇ ਅਟੈਚ ਸਕੂਲ ਨੇ ਉਹਨਾਂ ਦੀਆਂ ਮੈਨੇਜਮੈਂਟਸ ਆਪਣੇ ਤੌਰ ਦੇ ਉੱਤੇ ਜਿਹੜਾ ਹੈ ਉਹ ਜਿਹੜੇ ਵਲੰਟੀਅਰ ਭਾਵਨਾ ਵਾਲੇ ਨੇ ਉਹ ਰਿਮਾਰਕੇਬਲ ਕੰਮ ਕਰਦੇ ਨੇ, ਪਰ ਉਹਨਾਂ ਨੇ ਵੀ ਕਨਕਲੂਡ ਕਰ ਲਿਆ ਕਿ ਵੀ ਗੁਰਦੁਆਰਿਆਂ ਨਾਲ ਬਹੁਤਾ ਨਾ ਰੱਖੋ। ਤੇ ਕਈ ਵਾਰੀ ਜਿਹੜੇ ਬਹੁਤ ਚੰਗਾ ਕੰਮ ਕਰਨ ਲੱਗ ਜਾਂਦੇ ਨੇ ਗੁਰਦੁਆਰਾ ਕਮੇਟੀਆਂ ਘਬਰਾ ਜਾਂਦੀਆਂ ਕਿ ਵੀ ਇਹ ਕੱਲ ਨੂੰ ਪ੍ਰਧਾਨਗੀ ਨਾ ਲੈ ਲੈਣ, ਉਹ ਫਿਰ ਉਹਨਾਂ 'ਚ ਅੜਿੱਕਾ ਕਰਦੇ ਨੇ ਤੇ ਉਹ ਦੂਰ ਹੋ ਜਾਂਦੇ ਨੇ। ਈਵਨ ਸੀਐਟਲ 'ਚ 400-500 ਬੱਚੀਆਂ ਦਾ ਸਕੂਲ ਜਿਹੜਾ ਗੁਰਦੁਆਰੇ ਨਾਲ ਅਟੈਚ ਸੀ, ਉਹ ਉੱਥੇ ਕੋਈ ਉਹਨਾਂ ਨਾਲ ਕੋਆਪਰੇਸ਼ਨ ਦੀ ਨਾਮ ਥੱਲੇ ਕੋਈ ਬਦਤਮੀਜ਼ੀ ਹੋਈ, ਉਹਨਾਂ ਨੇ ਆਪਣਾ ਸਕੂਲ ਕਰ ਲਿਆ। ਹੁਣ 300-400 ਬੱਚੇ ਅੱਡ ਨੇ, ਔਰ ਇਹ ਗੱਲ ਉੱਥੇ ਚਰਚਾ ਦਾ ਵਿਸ਼ਾ ਸੀ ਕਿ ਜੀ ਸੰਗਤ ਵੀ ਘਟ ਗਈ। ਹਾਲਾਂਕਿ ਗੁਰਦੁਆਰੇ ਵਾਲਿਆਂ ਨੇ ਆਪਣੇ ਹੀ ਛੋਟੇ ਵੱਡੇ ਬੱਚੇ ਪੈਦਾ ਕਰਕੇ ਮਤਲਬ ਉਹ ਐਨਰੋਲ ਕਰਕੇ ਉਹਨਾਂ ਨੂੰ ਰੱਖ ਲਿਆ ਉਹ ਸਾਰੇ ਦੇ ਵਿੱਚ, ਪਰ ਜਿਹੜਾ ਕੀ ਕੰਮ ਕਰਨ ਵਾਲੇ ਸੀ 400-500 ਬੱਚੇ ਉਹ ਸੈਪਰੇਟ ਹੋਏ। ਸੋ ਮੈਂ ਸਮਝਦਾ ਕਿ ਵੀ ਇਹ ਮਾਡਲ ਅਸੀਂ ਇੱਥੇ ਵੀ ਰੱਖੀਏ, ਗੁਰਦੁਆਰਿਆਂ 'ਚ ਵੀ ਲਿਆਈ ਹੈ ਕਿ ਭਾਈ ਗੱਲ ਉੱਥੇ ਹੀ ਪ੍ਰਚਾਰ ਦੀ ਨਹੀਂ ਹੈ। ਸੋ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਨਵਦੀਪ ਸਿੰਘ ਜੀ ਦਾ, ਉਹਨਾਂ ਨੇ ਸਾਨੂੰ ਲਿਖਿਆ। ਜੀ ਡਾਕਟਰ ਸਾਹਿਬ, ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਅਸੀਂ ਗੌੜੀ ਰਾਗ ਦਾ ਹੀ ਮਹੱਲਾ ਤੀਜਾ ਗੌੜੀ ਬੈਰਾਗਣ ਸ਼ਬਦ ਨੂੰ ਚੁਣੇ। ਜੈਸੀ ਧਰਤੀ ਉੱਪਰ ਮੇਘਲਾ ਬਰਸਤ ਹੈ, ਕਿਆ ਧਰਤੀ ਮਦੇ ਪਾਣੀ ਨਾਹੀਂ। ਜੈਸੇ ਧਰਤੀ ਮਦੇ ਪਾਣੀ ਪ੍ਰਗਾਸਿਆ, ਬਿਨ ਪੱਗਾ ਵਰਸਤ ਫਿਰਾਹੀ। ਬਾਬਾ ਤੂੰ ਐਸੇ ਭਰਮ ਚੁਕਾਹੀ, ਜੋ ਕਿਛ ਕਰਤ ਹੈ ਸੋਈ ਕੋਈ ਹੈ ਰੇ। ਤੈਸੇ ਜਾਏ ਸਮਾਈ ਰਹਾਓ। ਇਸਤਰੀ ਪੁਰਖ ਹੋਏ ਕੇ, ਕਿਆ ਓਏ ਕਰਮ ਕਮਾਹੀ। ਨਾਨਾ ਰੂਪ ਸਦਾ ਹਰ ਤੇਰੇ, ਤੁਝ ਹੀ ਮਾਹੇ ਸਮਾਹੀ। ਇਤਨੇ ਜਨਮ ਭੂਲ ਪਰੇਸੇ, ਜਾ ਪਾਇਆ ਤਾਂ ਭੂਲੇ ਨਾਹੀ। ਜਾਂ ਕਾ ਕਾਰਜ ਸੋਈ ਪਰ ਜਾਣੈ, ਜੇ ਗੁਰ ਕੈ ਸ਼ਬਦ ਸਮਾਹੀ। ਤੇਰਾ ਸ਼ਬਦ ਤੂੰ ਹੈ ਆਪੇ ਭਰਮ ਕਹਾਹੀ। ਨਾਨਕ ਤਤ ਤਤ ਸਿਉ ਮਿਲਿਆ, ਪੁਨਰਪ ਜਨਮ ਨਾ ਆਹੀ। ਜੀ, ਇਸ ਸ਼ਬਦ ਦਾ ਤਤ ਸਾਰ ਇਹ ਹੈ ਕਿ ਰੱਬ ਹੀ ਹਰ ਪਾਸੇ ਵਰਤਦਾ, ਉਹ ਹਰ ਚੀਜ਼ 'ਚ ਹੈ। ਕਈ ਵਾਰ ਸਾਨੂੰ ਨਜ਼ਰ ਨਹੀਂ ਆਉਂਦਾ। ਔਰ ਪਹਿਲਾ ਅਲੰਕਾਰ ਗੁਰੂ ਸਾਹਿਬ ਨੇ ਪਾਣੀ ਦਾ ਇਸਤੇਮਾਲ ਕੀਤਾ ਹੈ ਕਿ ਜਦੋਂ ਜਿਹੜਾ ਮੇਘ ਹੈ, ਬੱਦਲ ਨੇ, ਜਦੋਂ ਧਰਤੀ ਦੇ ਉੱਤੇ ਵਸਦੇ ਨੇ ਪਾਣੀ ਬਣ ਕੇ, ਤੇ ਇਹਦੀ ਕੀ ਲੋੜ ਹੈ ਕਿ ਧਰਤੀ ਦੇ ਵਿੱਚ ਪਾਣੀ ਨਹੀਂ ਹੈ? ਧਰਤੀ 'ਚ ਆਲਰੇਡੀ ਪਾਣੀ ਹੈ, ਪਰ ਫਿਰ ਵੀ ਉਹੀ ਪਾਣੀ ਧਰਤੀ ਦੇ ਵਿੱਚ ਵਾਲਾ ਤੇ ਧਰਤੀ ਦੇ ਉੱਪਰ ਸਮੁੰਦਰ, ਤਲਾਬ, ਉਹਨਾਂ ਨਾਲ ਜਦੋਂ ਸੂਰਜ ਦੀਆਂ ਕਿਰਨਾਂ ਦੇ ਨਾਲ ਉਹ ਵਾਸ਼ਪ ਬਣਦੇ ਨੇ, ਐਵੈਪੋਰੇਟ ਹੁੰਦੇ ਨੇ, ਬੱਦਲ ਬਣਦੇ ਨੇ, ਟਕਰਾਉਂਦੇ ਨੇ ਇੱਕ ਦੂਜੇ 'ਚ ਪਹਾੜਾਂ ਨਾਲ, ਫਿਰ ਮੀਂਹ ਬਣਦੇ ਨੇ। ਲੇਕਿਨ ਪਾਣੀ ਧਰਤੀ ਦੇ ਮੱਧ 'ਚ ਵੀ ਹੈ, ਉੱਪਰ ਵੀ ਹੈ, ਬੱਦਲਾਂ 'ਚ ਵੀ ਹੈ। ਔਰ ਜਦੋਂ ਉਹ ਪਾਣੀ ਵਰਸਦਾ ਤੇ ਉਹਦੇ ਕੋਈ ਪੈਰ ਤਾਂ ਨਹੀਂ ਲੱਗੇ ਹੋਏ ਬੱਦਲਾਂ ਦੇ, ਲੇਕਿਨ ਚਾਰ ਚੁਫੇਰੇ ਉਹ ਜਲ ਥਲ ਕਰ ਦਿੰਦਾ ਜੀ। ਔਰ ਗੁਰੂ ਸਾਹਿਬ ਨੇ ਫਰਮਾਇਆ ਕਿ ਭਾਈ ਇਸੇ ਤਰ੍ਹਾਂ ਹੀ ਜਿਹੜਾ ਅਸੀਂ ਭਰਮ ਦੇ ਵਿੱਚ ਫਸੇ ਹੋਏ ਲੋਕ ਹੈ, ਕਈ ਵਾਰ ਰੱਬ ਨੂੰ ਔਰ ਉਸ ਦੀ ਇਸ ਕ੍ਰੀਏਸ਼ਨ ਨੂੰ ਅੱਡ ਕਰਕੇ ਦੇਖਦੇ ਹੈ। ਪਰ ਜੋ ਕੁਛ ਕਰਤ ਹੈ ਸੋਈ ਕੋਈ ਹੈ ਰੇ, ਤੈਸੇ ਜਾਏ ਸਮਾਹੀ। ਇਹ ਅਲਟੀਮੇਟਲੀ ਸਾਰੀ ਖੇਡ ਨਿਰੰਕਾਰ ਦੀ ਹੈ, ਉਹੀ ਹਰ ਚੀਜ਼ ਦੇ ਵਿੱਚ ਵਰਤਦੇ। ਔਰ ਇਹਦੇ 'ਚ ਇਸਤਰੀ ਪੁਰਖ ਦਾ ਕੋਈ ਭਰਮ ਨਹੀਂ ਹੈ, ਜਾਂ ਉਹਦੇ 'ਚ ਕੋਈ ਉਸ ਦੀ ਵਿੱਥ ਵੀ ਨਹੀਂ ਹੈ। ਇਸਤਰੀ ਪੁਰਖ ਹੋਏ ਕਿ ਕਿਆ ਹੋਏ ਕਰਮ ਕਮਾਹੀ, ਗੱਲ ਉਹਨਾਂ ਦੇ ਕਰਮਾਂ ਦੀ ਹੈ, ਕੌਣ ਇਸਤਰੀ ਹੈ ਕੌਣ ਪੁਰਖ ਹੈ। ਪਰ ਇਹ ਉਸ ਨਿਰੰਕਾਰ ਦੇ ਹੀ ਰੂਪ ਨੇ, ਉਹ ਮਰਦ ਰੂਪ 'ਚ ਹੋਏ, ਇਸਤਰੀ ਰੂਪ 'ਚ ਹੋਏ, ਤੇ ਅਲਟੀਮੇਟਲੀ ਹਰ ਇੱਕ ਨੇ ਉਸ ਦੇ ਵਿੱਚ ਹੀ ਸਮਾ ਜਾਣੇ। ਔਰ ਜਿਹੜੇ ਸਾਡੇ ਜਨਮਾਂ ਦੀ ਭੁੱਲ ਹੈ, ਅਸੀਂ ਜੀਵਨ ਨੂੰ ਅਕਾਰਥਾ ਗਵਾਉਂਦੇ, ਇਹ ਤਾਂ ਹੀ ਇਸ ਨੂੰ ਅਸੀਂ ਸੁਧਾਰ ਸਕਦੇ ਹਾਂ ਜੇ ਅਸੀਂ ਗੁਰ ਕੈ ਸ਼ਬਦ ਸਮਾਹੀ। ਜੇ ਜੀਵਨ ਦਾ ਆਧਾਰ ਗੁਰੂ ਦਾ ਸ਼ਬਦ ਬਣ ਜਾਏ, ਤੇਰਾ ਸ਼ਬਦ ਤੂੰ ਹੈ ਆਪੇ ਭਰਮ ਕਹਾਈ। ਤੂੰ ਹੀ ਸ਼ਬਦ ਰੂਪ ਹੈ, ਤੂੰ ਹੀ ਸਾਡੇ ਭਰਮ ਨੂੰ ਜਿਹੜਾ ਉਹ ਦੂਰ ਕਰ ਸਕਦੇ ਹੈ। ਨਾਨਕ ਤਤ ਤਤ ਸਿਉ ਮਿਲਿਆ। ਜਿਵੇਂ ਤਤ ਤਤਾਂ ਨਾਲ ਮਿਲ ਜਾਂਦੇ ਨੇ, ਜਦੋਂ ਅਸੀਂ ਸੰਸਕਾਰ ਕਰਦੇ ਹਾਂ ਜਾਂ ਦਫਨ ਕਰਦੇ ਹਾਂ, ਕੀ ਹੁੰਦਾ ਕਿ ਸੂਰਜ ਕਿਰਨ ਮਿਲੇ, ਜਲ ਕਾ ਜਲ ਹੁਆ ਰਾਮ। ਹਰ ਚੀਜ਼ ਮਿੱਟੀ ਮਿੱਟੀ ਨਾਲ ਮਿਲ ਜਾਂਦੀ ਹੈ, ਹਰ ਚੀਜ਼ ਮਿੱਟੀ ਹੈ, ਅਲਟੀਮੇਟਲੀ ਉਸੇ ਦਾ ਹੀ ਰੂਪ ਹੋ ਜਾਂਦੀ ਹੈ। ਇਸੇ ਤਰ੍ਹਾਂ
ਨਾਨਕ ਤਤ ਤਤ ਸਿਓ ਮਿਲਿਆ ਪੁਨਰਪ ਜਨਮ ਨਾ ਆਹੀ, ਕਿ ਜਦੋਂ ਅਸੀਂ ਭਰਮ ਦੂਰ ਕਰਕੇ ਨਿਰੰਕਾਰ ਦੀ ਜੋਤ ਵਿੱਚ ਆਪਾਂ ਲੀਨ ਕਰ ਦਿੰਦੇ ਹਾਂ, ਪੁਨਰਪ ਹੁੰਦਾ ਹੈ ਦੁਬਾਰਾ। ਫਿਰ ਜਨਮ ਮਰਨ ਦੇ ਚੱਕਰ ਵਿੱਚ ਅਸੀਂ ਨਹੀਂ ਆਉਂਦੇ, ਸ਼ੰਕਾ ਦੂਰ ਹੋ ਜਾਂਦਾ ਹੈ, ਮਨ ਦੇ ਵਿੱਚ ਆਨੰਦ ਹੁੰਦਾ ਹੈ, ਔਰ ਜਤ ਦੇਖਾਂ ਤਤ ਤੋਂ ਹੀ ਉਸ ਪਾਸੇ ਉਸ ਨਿਰੰਕਾਰ ਨੂੰ ਹਰ ਜ਼ਰਰੇ ਜ਼ਰਰੇ ਦੇ ਵਿੱਚ ਅਸੀਂ ਦੇਖਦੇ ਹਾਂ। ਇਸ ਨੂੰ ਹੀ ਰਮਿਆ ਹੋਇਆ ਕਹਿੰਦੇ ਨੇ, ਰਾਮ ਕਹਿੰਦੇ ਨੇ। ਇਹੀ ਉਹ ਨੂਰ ਹੈ ਜਿਹੜਾ ਉਸ ਧਰਤੀ ਦੇ ਉੱਤੇ ਜਿਹੜਾ ਸਾਡੀ ਆਪਣੀ ਕਿਰਤ ਦੇ ਨਾਲ, ਆਪਣੀ ਕਰਤੂਤ ਦੇ ਨਾਲ, ਆਪਣੇ ਕਰਮਾਂ ਦੇ ਨਾਲ, ਜਿਸ ਨੂੰ ਇਕਬਾਲ ਨੇ ਕਿਹਾ ਕਿ ਅਮਲ ਸੇ ਜ਼ਿੰਦਗੀ ਬਣਤੀ ਹੈ, जन्नत भी जोहन्नम भी, ये खाकी अपनी फितरत से ना नूरी है ना नारी है। ਅਸੀਂ ਅਵਲ ਅੱਲਾ ਨੂਰ ਪਾਇਆ, ਵੀ ਨੂਰ ਚੋਂ ਹੈ, ਨਾਰ ਅੱਗ ਨੂੰ ਕਹਿੰਦੇ ਨੇ। ਇੱਕ ਪਾਸੇ ਵਿਕਾਰਾਂ ਦੀ ਅੱਗ ਹੈ, ਇੱਕ ਪਾਸੇ ਉਸ ਨਿਰੰਕਾਰ ਦਾ ਜਿਹੜਾ ਨੂਰ ਹੈ। ਪਰ ਅਮਲ ਸੇ ਜ਼ਿੰਦਗੀ ਬਣਤੀ ਹੈ, जन्नत भी जहन्नम भी, एक ਹੈਵਨ ਹੈ, ਇੱਕ ਹੈਲ ਹੈ। ਪਰ ਜਿਸ ਕਿਸਮ ਦੇ ਅਮਲ ਨੇ, ਜੀਵਨ ਹੈ, ਸਾਡਾ ਜੀਵਨ ਹੀ ਇਸ ਜੀਵਨ ਨੂੰ जन्नत बना सकता है, स्वर्ग बना सकता है, ਜਾਂ ਜਹੰਨਮ ਬਣਾ ਸਕਦਾ ਹੈ, ਨਰਕ ਬਣਾ ਸਕਦਾ ਹੈ। ਸੋ ਇਹ ਅੱਜ ਦਾ ਵਿਚਾਰ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਨਾਲ ਸੁਣਾ ਗਿਆ ਦੋ। ਦੇਖਦੇ ਰਹੋ TV84, ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।